पंजाबी रेडियो जो अस सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜਨਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਤਰ ਹੋ ਰਹੀ ਹੈ। ਤੇ ਅੱਜ ਦਿਨ ਵੀਰਵਾਰ ਹੈ ਜੀ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਜੀ ਗਿੱਲ ਫਾਵਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਅਸ਼ਾਂਜੀ ਸਿੰਘ ਕਲੋਟੀ ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੈਨੋਜ਼ੇ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਕੱਲ੍ਹ ਵੀ ਗੱਲ ਕੀਤੀ ਸੀਗੀ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਮੋਰਚਾ ਖੋਲ੍ਹਣਾ ਸੀ। ਨਵੀਂ ਇੱਕ ਹੋਰ ਪਾਰਟੀ ਬਣੀ ਹੈਗੀ ਆ ਤੇ ਉਹਨਾਂ ਦੇ ਨਾਲ ਨੇ ਬਾਬਾ ਬੇਦੀ ਜੀ, ਉਹਨਾਂ ਨੇ ਮੋਰਚਾ ਖੋਲ੍ਹਿਆ। ਬਿਲਕੁਲ ਜੀ, ਅਜਿਹੀਆਂ ਕਿ ਕਿਆਸ ਰਾਈਆਂ ਸੀਗੀਆਂ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਬਕਾਇਦਾ ਤੌਰ ਦੇ ਉੱਤੇ ਜਿਹੜੀ ਹੈ ਜੀ ਇਹ ਇੱਕ ਐਲਾਨ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਉਹ ਕੀਤਾ ਔਰ ਉਹਨਾਂ ਨੇ ਇਹ ਮੋਰਚਾ ਐਕਚੁਅਲੀ ਸਿੱਧੇ ਰੂਪ ਦੇ ਵਿੱਚ ਜਿਹੜਾ ਜੀ ਉਹ ਬਾਦਲਾਂ ਦੇ ਖਿਲਾਫ ਜਿਹੜਾ ਜੀ ਉਹ ਖੋਲ੍ਹਿਆ ਔਰ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਸਹਿਯੋਗ ਮਿਲਿਆ ਜੀ ਉਹ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਦਾ ਮਿਲਿਆ। ਜਿਵੇਂ ਪਹਿਲਾਂ ਵੀ ਕਿਹਾ ਸੀਗਾ ਜੀ ਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਬਾਬਾ ਬੇਦੀ ਜਿਹੜੇ ਨੇ ਜੀ ਉਹ ਇੱਕ ਸੰਤ ਸਮਾਜ ਦਾ ਹੋਰ ਗਰੁੱਪ ਜਿਹੜਾ ਜੀ ਉਹ ਬਣਾਉਣਾ ਚਾਹੁੰਦੇ ਨੇ, ਪਰ ਭਾਈ ਰਣਜੀਤ ਸਿੰਘ ਹੋਰਾਂ ਦੇ ਕਹੇ ਦੇ ਉੱਤੇ ਉਹਨਾਂ ਨੇ ਇਹ ਗਰੁੱਪ ਦਾ ਜਿਹੜਾ ਜੀ ਉਹ ਨਹੀਂ ਬਣਾਇਆ ਕਿ ਇਸ ਤਰੀਕੇ ਦੇ ਨਾਲ, ਕਿਉਂਕਿ ਇੱਕ ਜਿਹੜੀ ਗੱਲ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਖੀ ਗਈ ਹੈ ਭਾਈ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਕਿ ਇਹ ਨਰੋਲ ਧਾਰਮਿਕ ਜਿਹੜਾ ਜੀ ਖੜਾ ਕੀਤਾ ਗਿਆ ਪੰਥਕ ਅਕਾਲੀ ਲਹਿਰ। ਮਤਲਬ ਪਹਿਲਾਂ ਵੀ ਨਾਮ ਇਹਦਾ ਦੱਸਿਆ ਸੀਗਾ ਕਿ ਇਹ ਨਾਮ ਜਿਹੜਾ ਜੀ ਹੋ ਸਕਦਾ ਤੇ ਉਹੀ ਨਾਮ ਜਿਹੜਾ ਜੀ ਉਹ ਰੱਖਿਆ ਗਿਆ ਪੰਥਕ ਅਕਾਲੀ ਲਹਿਰ। ਔਰ ਇਹ ਜਿਹੜੇ ਦੋਵੇਂ ਆਗੂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀਗੇ ਜਿਨ੍ਹਾਂ ਨੇ ਇਹ ਜਿਹੜੀ ਜੀ ਗੱਲ ਆਖੀ ਕਿ ਅੱਜ ਜਿਹੜਾ ਬਾਦਲ ਪਰਿਵਾਰ ਹੈ ਆਪਣੇ ਹਿੱਤਾਂ ਲਈ ਜਿਹੜਾ ਧਾਰਮਿਕ ਅਸਥਾਨ ਨੇ ਉਹਨਾਂ ਨੂੰ ਚਲਾ ਰਿਹਾ ਔਰ ਧਰਮ ਦੇ ਉੱਤੇ ਰਾਜਨੀਤੀ ਭਾਰੂ ਹੋ ਗਈ ਹੈ ਤੇ ਸਿੱਖੀ ਦਾ ਵਜੂਦ ਖਤਰੇ ਦੇ ਵਿੱਚ ਹੈ। ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲ ਤਖਤ ਦੇ ਜਥੇਦਾਰ ਸਿਆਸੀ ਦਬਾਅ ਹੇਠ ਪਹਿਲਾਂ ਸਰਸੇ ਵਾਲੇ ਨੂੰ ਮਾਫ਼ ਕਰਨ ਦਾ ਹੁਕਮਨਾਮਾ ਜਾਰੀ ਕਰਦੇ ਆ, ਫਿਰ ਸੰਗਤ ਦੇ ਰੋਹ ਤੋਂ ਬਾਅਦ ਵਾਪਸ ਲੈ ਰਹੇ ਆ। ਇਹੀ ਹਾਲਾਤ ਫਿਲਮ ਨੂੰ ਲੈ ਕੇ ਜਿਹੜੇ ਹੈ ਜੀ ਜਿਹਨੂੰ ਪਹਿਲਾਂ ਮਾਨਤਾ ਦਿੱਤੀ ਜਾਂਦੀ ਹੈ ਮੁੜ ਕੇ ਉਹਦੇ ਉੱਤੇ ਜਿਹੜੀ ਉਹ ਰੋਕ ਲੱਗ ਜਾਂਦੀ ਹੈ। ਇਹਨਾਂ ਆਗੂਆਂ ਦਾ ਕਹਿਣਾ ਜੀ ਕਿ ਜਥੇਦਾਰਾਂ ਦੀਆਂ ਇੱਦਾਂ ਦੀਆਂ ਜਿਹੜੀਆਂ ਕੋਤਾਹੀਆਂ ਨੇ ਉਹਨੇ ਅਕਾਲ ਤਖਤ ਦੀ ਹੋਂਦ ਨੂੰ ਖੋਰਾ ਲਾ ਕੇ ਸਿੱਖ ਕੌਮ ਨੂੰ ਸ਼ਰਮਸਾਰ ਜਿਹੜਾ ਜੀ ਉਹ ਕੀਤਾ। ਇਹਨਾਂ ਨੇ ਐਲਾਨ ਇਹ ਕੀਤਾ ਜੀ ਕਿ ਪੰਥਕ ਅਕਾਲੀ ਲਹਿਰ ਦੇ ਬੈਨਰ ਦੇ ਥੱਲੇ SGPC ਦੀਆਂ ਚੋਣਾਂ ਲੜ ਕੇ ਇਸ ਸੰਸਥਾ ਨੂੰ ਬਾਦਲ ਘਰਾਣੇ ਤੋਂ ਆਜ਼ਾਦ ਜਿਹੜਾ ਜੀ ਉਹ ਕਰਵਾਇਆ ਜਾਊਗਾ। ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਜੀ ਇੱਕ ਤਾਂ ਐਨਰੋਲ ਧਾਰਮਿਕ ਰਹੂਗੀ ਔਰ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਸਾਂਝ ਜਿਹੜੀ ਹੈ ਜੀ ਉਹ ਨਹੀਂ ਪਾਈ ਜਾਊਗੀ। ਭਾਈ ਰਣਜੀਤ ਸਿੰਘ ਹੋਰਾਂ ਨੂੰ ਇਹਦਾ ਪ੍ਰਧਾਨ ਬਣਾਇਆ ਗਿਆ, ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਨੂੰ ਇਹਦਾ ਸਰਪ੍ਰਸਤ ਜਿਹੜਾ ਜੀ ਉਹ ਬਣਾਇਆ ਗਿਆ, ਜਸਬੀਰ ਸਿੰਘ ਧਾਲੀਵਾਲ ਮੀਤ ਪ੍ਰਧਾਨ, ਜਸਜੀਤ ਸਿੰਘ ਸਮੁੰਦਰੀ ਨੂੰ ਸਕੱਤਰ, ਅੰਮ੍ਰਿਤ ਸਿੰਘ ਰਤਨਗੜ੍ਹ ਨੂੰ ਜੁਆਇੰਟ ਸੈਕਟਰੀ ਤੇ ਅਵਤਾਰ ਸਿੰਘ ਨੂੰ ਜਿਹੜਾ ਜੀ ਇਹਦਾ ਖਜ਼ਾਨਚੀ ਬਣਾਇਆ ਗਿਆ। ਅਹਿਮ ਗੱਲ ਜਿਹੜੀ ਹੈ ਜੀ ਉਹ ਵੇਖਣ ਵਾਲੀ ਇਹੀ ਰਹੂਗੀ ਕਿ ਇਹ ਜਿਹੜੇ ਦੋ ਆਗੂ ਤੁਸੀਂ ਕਹਿ ਲਓ ਕਿ ਇਕੱਠੇ ਜਿਹੜੇ ਹੋਏ ਆ ਇਹਨਾਂ ਨੂੰ ਬਾਕੀਆਂ ਦਾ ਜਿਹੜਾ ਜੀ ਉਹ ਸਹਿਯੋਗ ਕਿੰਨਾ ਕੁ ਮਿਲਦਾ, ਕਿਉਂਕਿ ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਧੜੇ ਇੰਨੇ ਕੁ ਜਿਹੜੇ ਵੀ ਉੱਠ ਕੇ ਖੜੇ ਹੋ ਜਾਂਦੇ ਆ ਜਿਹੜੇ ਕਿ ਹਮੇਸ਼ਾ ਬਾਦਲ ਜਿਹੜਾ ਅਕਾਲੀ ਦਲ ਬਾਦਲ ਆ ਜੀ ਉਹਦਾ ਹੀ ਕੰਮ ਕਰ ਰਹੇ ਹੁੰਦੇ ਆ, ਕਿਉਂਕਿ ਜਿਹੜੀ ਕਈ ਥਾਈਂ ਬਿਖਰੇ ਹੋਏ ਇਹ ਲੋਕ ਜਿਹੜੇ ਜੀ ਉਹ ਉਹਨਾਂ ਦਾ ਕੰਮ ਕਰ ਦਿੰਦੇ ਆ। ਵੋਟਾਂ ਜਿਹੜੀਆਂ ਜੀ ਉਹ ਵੰਡੀਆਂ ਜਾਂਦੀਆਂ ਨੇ ਤੇ ਉਹ ਫਿਰ ਦੁਬਾਰਾ ਜਿਹੜੇ ਜੀ ਉਹ ਕੰਮ 'ਚ ਹੋ ਜਾਂਦੇ ਆ। ਹੁਣ ਇਹਨਾਂ ਦੀ ਕਾਰਗੁਜ਼ਾਰੀ ਜਾਂ ਇਹਨਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਜਿਹੜਾ ਜੀ ਦੂਸਰੇ ਕਰਦੇ ਨੇ ਇਹਦੇ ਉੱਤੇ ਬਹੁਤਾ ਕੁਛ ਡਿਪੈਂਡ ਹੋਊਗਾ, ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਨੇ ਪਹਿਲ ਜਿਹੜੀ ਹੈ ਜੀ ਉਹ ਕੀਤੀ ਹੈ, ਕਾਫੀ ਸਮਾਂ ਪਹਿਲਾਂ ਪਹਿਲ ਕੀਤੀ। ਹਾਲਾਂਕਿ ਅਜੇ ਕੋਈ ਸ਼ੁਭਗੁਜ਼ਾਰ ਤਾਂ ਹੈ ਨਹੀਂ ਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਜਿੰਨੀ ਦੇਰ ਤੱਕ ਸੈਂਟਰ ਦੇ ਵਿੱਚ ਮੌਜੂਦਾ ਸਰਕਾਰ ਬੈਠੀ ਆ ਜਿਹੜੀ ਜੀ ਉਨੀ ਦੇਰ ਤੱਕ ਇਹ ਸੌਖਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਦੀ ਉਹ ਜੀ ਜੀ ਵੈਸੇ ਅਜੇ ਕੋਈ ਗੱਲ ਤੇ ਨਹੀਂ ਸੁਣੀ। ਤੇ ਅੱਗੇ ਨਾਨਕਸ਼ਾਹ ਫਕੀਰ ਫਿਲਮ ਦੀ ਜੇ ਗੱਲ ਕਰੀਏ ਤੇ ਵਿਵਾਦਾਂ ਦੇ ਵਿੱਚ ਰਿਲੀਜ਼ ਹੋਵੇਗੀ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੀ ਫਿਲਮ ਹੈ ਜੀ ਅੱਜ ਰਿਲੀਜ਼ ਹੋਣੀ ਆ ਇੱਥੇ
ਔਰ ਵਾਦ ਵਿਵਾਦ ਜਿਹੜੇ ਆ ਜੀ ਉਹ ਕਾਫੀ ਸਾਰੇ ਜੁੜੇ ਹੋਏ ਆ। ਜੋ ਕੁਛ ਹਾਲਾਤ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਨੇ ਜਿਹੜੇ ਜੀ ਉਹ ਬਣਾ ਦਿੱਤੇ ਆ, ਉਹਨਾਂ ਨੇ ਆਪਣੀ ਹਾਸੋਹੀਣੀ ਸਥਿਤੀ ਜਿਹੜੀ ਹੈ ਨਾ ਜੀ ਉਹ ਪੈਦਾ ਕਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਹਿਲਾਂ ਇਹਨੂੰ ਚਿੱਠੀਆਂ ਦਿੰਦੀ ਸੀਗੀ ਜੀ ਕਿ ਅਸੀਂ ਵਿਦਿਅਕ ਅਦਾਰਿਆਂ ਦੇ ਵਿੱਚ ਫਿਲਮ ਵਿਖਾਉਣ ਦੀ ਉਹ ਗੱਲ ਕਰਦੀ ਸੀ ਕਿ ਵਿਦਿਅਕ ਅਦਾਰਿਆਂ 'ਚ ਫਿਲਮ ਦਿਖਾਈ ਜਾਵੇ। ਉਹੀ ਵਿਦਿਅਕ ਅਦਾਰੇ ਅੱਜ ਬੰਦ ਰੱਖਣ ਦਾ ਐਲਾਨ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ, ਜਦੋਂ ਕਿ ਇਹ ਫਿਲਮ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਰਿਲੀਜ਼ ਨਾ ਕਰਨ ਦੀ ਗੱਲ ਨਿਰਮਾਤਾ ਨਿਰਦੇਸ਼ਕ ਨੇ ਜਿਹੜੀ ਹੈ ਜੀ ਉਹ ਹੋਈ ਆ। ਫਿਰ ਇਹ ਅਦਾਰੇ ਇੱਥੇ ਕਿਉਂ ਬੰਦ ਕੀਤੇ ਜਾ ਰਹੇ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਚ ਜਿਹੜੀ ਹੈ ਜੀ ਉਹ ਕੀ ਆ, ਇਹ ਸਮਝ ਤੋਂ ਪਰੇ ਆ। ਜਿਹੜੇ ਅਕਾਲ ਤਖਤ ਦੇ ਤੋਂ ਹੁਕਮਨਾਮਾ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਕਿ ਜਿਹੜਾ ਹਰਿੰਦਰ ਸਿੰਘ ਸਿੱਕਾ ਉਹਨੂੰ ਪੰਥ ਦੇ ਵਿੱਚੋਂ ਜਿਹੜਾ ਜੀ ਉਹ ਛੇਕ ਦਿੱਤਾ ਗਿਆ, ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਗੱਲ ਜਿਹੜੀ ਆ ਜੀ ਉਹ ਜਥੇਦਾਰਾਂ ਨੇ ਜਿਹੜੀ ਆ ਉਹ ਆਖੀ ਆ। ਜਿਹੜੀ ਸੁਪਰੀਮ ਕੋਰਟ ਸੀ ਜੀ ਉਹਨੇ ਇਹਦੇ ਉੱਤੇ ਕੋਈ ਸਟੇ ਨਹੀਂ ਦਿੱਤਾ, ਕਿਉਂਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ SGPC ਜਿਹੜੀਆਂ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਗਈਆਂ ਨੇ। ਸੁਪਰੀਮ ਕੋਰਟ ਨੇ ਪਟੀਸ਼ਨ ਮਨਜ਼ੂਰ ਜ਼ਰੂਰ ਕੀਤੀ ਆ, ਪਰ ਇਹ ਕਿਹਾ ਕਿ ਇਹਦੇ ਉੱਤੇ ਸੁਣਵਾਈ ਜਿਹੜੀ ਜੀ ਉਹ 16 ਤਰੀਕ ਨੂੰ ਕਰਾਂਗੇ, ਭਾਵ ਕਿ ਸੋਮਵਾਰ ਨੂੰ। ਉਦੋਂ ਤੱਕ ਫਿਲਮ ਦੀ ਰਿਲੀਜ਼ ਦੇ ਉੱਤੇ ਕੋਈ ਰੋਕ ਨਹੀਂ ਗਈ। ਟੈਕਨੀਕਲੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਦੇ ਵਿੱਚੋਂ ਇਹਦੇ ਉੱਤੇ ਪਾਬੰਦੀ ਜਿਹੜੀ ਉਹ ਲੱਗਣ ਦੇ ਆਸਾਰ ਬਹੁਤ ਘੱਟ ਨੇ ਜੀ। ਜੇ ਹੁਣ ਜਿਹੜਾ ਉਹ ਪ੍ਰੋਡਿਊਸਰ ਡਾਇਰੈਕਟਰ ਆ ਜੀ ਉਹ ਲਿਜਾ ਕੇ ਚਿੱਠੀਆਂ ਉਹੀ ਲਾ ਦੂਗਾ ਜਿਹੜੀਆਂ ਪਹਿਲਾਂ ਇਹਨਾਂ ਨੇ ਜਿਹੜੀਆਂ ਦੀ ਲੈਟਰ ਹੈਡ ਦੇ ਉੱਤੇ ਲਿਖੀਆਂ ਨੇ, ਤੇ ਉੱਥੇ ਸਥਿਤੀ ਇਹਨਾਂ ਦੀ ਹੋਰ ਜਿਹੜੀ ਆ ਜੀ ਉਹ ਹਾਸੋਹੀਣੀ ਬਣਨੀ ਆ। ਬਈ ਇਹ ਕੀ ਕਹਾਣੀ ਆ? ਐਡੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਦੀ ਉਹ ਸੰਸਥਾਵਾਂ ਜਿਹੜੀਆਂ ਨੇ ਔਰ ਉਹ ਕਰ ਕੀ ਰਹੀਆਂ ਨੇ? ਇੱਕ ਦਿਨ ਚਿੱਠੀ ਜਿਹੜੀ ਲਿਖ ਦਿੰਦੀਆਂ ਨੇ ਤਾਰੀਫ ਵਾਲੀ, ਦੂਜੇ ਦਿਨ ਜਿਹੜਾ ਜੀ ਉਹ ਸਾਰਾ ਕੁਛ ਵਾਪਸ ਲੈ ਕੇ ਇਹ ਕਹਿ ਦਿੱਤਾ ਜਾਂਦਾ ਜੀ ਪਹਿਲੀਆਂ ਜਾਰੀ ਕੀਤੀਆਂ ਪੱਤਰਕਾਵਾਂ ਜਿਹੜੀਆਂ ਜੀ ਉਹ ਰੱਦ ਕੀਤੀਆਂ ਜਾਂਦੀਆਂ ਨੇ। ਰੱਦ ਜਿਹੜੇ ਲਿਖ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਕੀਤਾ ਜਾ ਰਿਹਾ ਜੀ? ਇਹ ਸਵਾਲ ਜਿਹੜਾ ਜੀ ਵੱਡਾ ਇਸ ਵੇਲੇ ਸਮੁੱਚੀ ਦੁਨੀਆ ਦੇ ਵਿੱਚ ਉੱਠ ਕੇ ਖੜਾ ਹੋਇਆ ਹੈ। ਜੀ ਜੀ ਬਿਲਕੁਲ, ਫੜਨਾ ਤਾਂ ਚਾਹੀਦਾ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ ਵਿਸਾਖੀ ਤੇ। ਵਿਸਾਖੀ ਤੇ ਸਿਆਸੀ ਲੋਕ ਆ ਜਿਹੜੇ ਉਹ ਨਹੀਂ ਗੱਜਣਗੇ। ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਵਿਸਾਖੀ ਦੇ ਮੌਕੇ ਦੇ ਉੱਤੇ ਕੋਈ ਕਾਨਫਰੰਸ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਇਹ ਐਲਾਨ ਕੀਤਾ ਹੋਇਆ ਕਿ ਉਹ ਮੈਡੀਕਲ ਕੈਂਪ, ਪਾਣੀ, ਛਬੀਲ ਦੀ ਸੇਵਾ, ਜੋੜਾ ਜਿਹੜੇ ਘਰ ਨੇ ਉਹਨਾਂ ਦੀ ਸੇਵਾ ਤੇ ਸਾਫ਼ ਸਫਾਈ ਦੀ ਸੇਵਾ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਪੰਥਕ ਧਿਰਾਂ ਵੱਲੋਂ ਜਿਹੜੇ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਪੰਥਕ ਇਕੱਠ ਜਿਹੜਾ ਜੀ ਉਹ ਕੀਤਾ ਜਾ ਰਿਹਾ। ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਐਤਕੀ ਜਿਹੜਾ ਜੀ 2 ਦਿਨਾਂ ਤੋਂ ਇਸ ਖਿੱਤੇ ਦੇ ਵਿੱਚ ਜਿਹੜੇ ਆ ਜੀ ਉਹ ਡੇਰੇ ਜ਼ਰੂਰ ਲਾਏ ਹੋਏ ਆ। ਬਸਪਾ ਲੋਕ ਜਨ ਸ਼ਕਤੀ ਪਾਰਟੀ ਦੇ ਵੱਲੋਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂਆਂ ਦੇ ਆਉਣ ਦੀ ਤਾਂ ਕੋਈ ਜਿਹੜੀ ਆ ਜੀ ਉਹ ਉਮੀਦ ਨਹੀਂ ਗੀ। ਜਿਹੜੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਤਖਤ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਾਂਗਰਸ ਦੇ ਕਾਨਫਰੰਸ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਜਿਹੜਾ ਜੀ ਜੋ ਕੁਛ ਕੱਲ ਸੰਗਰੂਰ ਦੇ ਵਿੱਚ ਜਿਹੜਾ ਜੀ ਉਹ ਹੋਇਆ ਭਵਾਨੀਗੜ੍ਹ 'ਚ ਉਹ ਸਭ ਦੇ ਸਾਹਮਣੇ ਆਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਕਾਨਫਰੰਸ 'ਚੋਂ ਗੈਰ ਹਾਜ਼ਰ ਰਹਿਣਗੇ। ਇਹ ਕਿਹਾ ਜਾ ਰਿਹਾ ਜੀ ਕਿ ਸਿਆਸੀ ਦਬਾਅ ਪੈ ਰਿਹਾ ਕਿ ਕੈਪਟਨ ਦਮਦਮਾ ਸਾਹਿਬ ਦੀ ਵਿਸਾਖੀ ਦੇ ਉੱਤੇ ਜ਼ਰੂਰ ਜਿਹੜਾ ਜੀ ਉਹ ਪਹੁੰਚਣ। ਮੁੱਖ ਮੰਤਰੀ ਹੋਰਾਂ ਦਾ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਦੇ ਵਿੱਚ ਡਾਕਟਰ BR ਅੰਬੇਦਕਰ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਜਿਹੜਾ ਜੀ ਕੱਲ ਨੂੰ ਇੱਕ ਸਮਾਗਮ ਜਿਹੜਾ ਜੀ ਕੀਤਾ ਜਾ ਰਿਹਾ, ਜਿੱਥੇ ਸਾਰੀ ਲੀਡਰਸ਼ਿਪ ਜਿਹੜੀ ਹੈ ਜੀ ਉਹ ਪਹੁੰਚ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਸਿਆਸੀ ਸਕੱਤਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਵਿਸਾਖੀ ਵਾਲੇ ਦਿਨ ਜਲੰਧਰ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਜਿਹੜਾ ਜੀ ਉਹ ਜਾ ਰਹੇ ਨੇ। ਉਹਨਾਂ ਕਿਹਾ ਕਿ ਜੇ ਸੰਭਵ ਹੋਊਗਾ ਤਾਂ ਪਹੁੰਚਣਗੇ, ਪਰ ਇਹਦੇ ਬਾਰੇ 13 ਅਪ੍ਰੈਲ ਨੂੰ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੇ ਲੈ ਦੇ ਕੇ 2 ਜਿਹੜੇ ਸ਼ਰੀਕ ਆ ਉਹ ਆਪਸ ਦੇ ਵਿੱਚ ਵਰਨਗੇ ਜੀ। ਕਾਂਗਰਸ ਦੀ ਜਿਹੜੀ ਕਾਨਫਰੰਸ ਹੈ ਉਹਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਨਿਗਾਹ ਨੇੜੇ ਤੋਂ ਰਹੂਗੀ ਕਿ ਉਹ ਕੋਈ ਹੋਰ ਲੰਗਰ ਵਾਲਾ ਜਿਹੜਾ ਜੀ ਖੁਲਾਸਾ ਉਸ ਤਰ੍ਹਾਂ ਦਾ ਕਰਦੇ ਆ ਜਾਂ ਚੁੱਪ ਰਹਿੰਦੇ ਆ। ਦੂਜੇ ਪਾਸੇ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਹੀ ਮੇਨ ਜਿਹੜਾ ਜੀ ਉਹ ਹੋਣਗੇ। ਦੇਖਣਾ ਇਹ ਹੋਊਗਾ ਕਿ ਜਿਹੜੇ ਸਵਾਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਠਾਏ ਸੀਗੇ ਉਹਨਾਂ ਸਵਾਲਾਂ ਦੇ ਉਹ ਕੋਈ ਜਵਾਬ ਦਿੰਦੇ ਆ ਜਾਂ ਕੋਈ ਗੱਲਾਂ ਜਿਹੜੀਆਂ ਜੀ ਉਹ ਗੋਲ ਮੋਲ ਕਰਕੇ ਉੱਥੋਂ ਚਲੇ ਜਾਂਦੇ ਆ। ਸੋ ਇਹ 2 ਸ਼ਰੀਕ ਜਿਹੜੇ ਨੇ ਜੀ ਉਹ ਉਹਨਾਂ ਦੇ ਵੱਲ ਜਿਹੜੀ ਨਿਗਾਹ ਰਹੂਗੀ। ਬਾਕੀ ਕੋਈ ਵੱਡੇ
ਨੇਤਾ ਜਿਹੜੇ ਜੀ ਉਹ ਉੱਥੇ ਨਹੀਂ ਆ ਰਹੇ। ਜੀ ਜੀ, ਉਹ ਤਾਂ ਗੋਲਮੋਲ ਹੋਣਾ ਆ, ਤਾਂ ਉਸ ਦਿਨ ਤੋਂ ਨਹੀਂ ਬੋਲੇ ਆ ਦੂਸਰੇ ਬਾਦਲ ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਅਗੇਂਸਟ ਭੁਗਤੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਥੋੜੀ ਹੈਰਾਨੀ ਵਾਲੀ ਗੱਲ ਵੀ ਹੈ, ਪਰ ਇਹਦੇ ਕੁਝ ਟੈਕਨੀਕਲ ਪੁਆਇੰਟ ਵੀ ਨੇ ਜੀ ਕਿ ਕਿਉਂ ਜਿਹੜੀ ਹੈ ਜੀ ਉਹ ਸਰਕਾਰ ਵਿਰੋਧ ਦੇ ਵਿੱਚ ਭੁਗਤੀ ਆ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਜੀ ਕਿ 1988 ਦੇ ਵਿੱਚ ਸੜਕ ਤੇ ਹੋਈ ਲੜਾਈ ਦੇ ਮਾਮਲੇ ਦੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੋਸ਼ੀ ਕਰਾਰ ਦੇਣ ਦਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸਹੀ ਸੀ। ਨਵਜੋਤ ਸਿੰਘ ਸਿੱਧੂ ਹੋਰੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ਚ ਆ ਗਏ ਸੀਗੇ ਤੇ ਇਸ ਵੇਲੇ ਉਹ ਕੈਬਨਿਟ ਮੰਤਰੀ ਨੇ। ਜਿਹੜੇ ਪੰਜਾਬ ਸਰਕਾਰ ਦੇ ਵਕੀਲ ਪੇਸ਼ ਹੋਏ SS ਸਾਰੋਂ ਤੇ ਜਸਟਿਸ ਚੇਲਾਮੇਸ਼ਵਰ ਤੇ ਸੰਜੇ ਕਿਸ਼ਨ ਕੌਲ ਦੇ ਬੈਂਚ ਨੂੰ ਇਹ ਦੱਸਿਆ ਕਿ ਪਟਿਆਲੇ ਦਾ ਜਿਹੜਾ ਵਾਸੀ ਸੀਗਾ ਗੁਰਨਾਮ ਸਿੰਘ, ਉਹਦੀ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਮਾਰੇ ਗਏ ਮੁੱਕੇ ਕਰਕੇ ਮੌਤ ਜਿਹੜੀ ਹੈ ਜੀ ਹੋਈ ਸੀ। ਔਰ ਸਰਕਾਰ ਨੇ ਕਿਹਾ ਕਿ ਟਰਾਇਲ ਕੋਰਟ ਦਾ ਇਹ ਨਜ਼ਰੀਆ ਗਲਤ ਸੀਗਾ ਕਿ ਗੁਰਨਾਮ ਸਿੰਘ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਸੀ, ਨਾ ਕਿ ਦਿਮਾਗ ਦੀ ਜਿਹੜੀ ਜੀ ਉਹ ਨਸ ਫਟਣ ਕਾਰਨ। ਸਰਕਾਰ ਦੇ ਵਕੀਲ ਨੇ ਬੈਂਚ ਨੇ ਵੀ ਕਿਹਾ ਕਿ ਏਦਾਂ ਦਾ ਕੋਈ ਸਬੂਤ ਨਹੀਂ ਤੋਂ ਇਹ ਪਤਾ ਲੱਗਦਾ ਹੋਵੇ ਕਿ ਮੌਤ ਦਾ ਕਾਰਨ ਦਿਲ ਦੀ ਧੜਕਣ ਬੰਦ ਹੋਣਾ ਸੀਗਾ, ਨਾ ਕਿ ਦਿਮਾਗ ਦੀ ਨਸ ਜਿਹੜੀ ਜੀ ਉਹ ਫਟਣਾ। ਜਿਹੜੇ ਰਾਜ ਸਰਕਾਰ ਨੇ ਜਿਹੜਾ ਜੀ ਇਹਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਇਹ ਕਿਹਾ ਜੀ ਕਿ ਦੋ ਵਕੀਲ ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਉਦੋਂ ਉੱਥੇ ਮੌਜੂਦ ਸੀਗੇ ਜਦੋਂ ਗੁਰਨਾਮ ਸਿੰਘ ਨੂੰ ਹਸਪੀਟਲ ਜਿਹੜਾ ਜੀ ਲਿਜਾਇਆ ਗਿਆ, ਤੇ ਉਹਨਾਂ ਦੇ ਬਿਆਨ ਵੀ ਉਦੋਂ ਜਿਹੜੇ ਜੀ ਉਹ ਕਲਮਬੰਦ ਕੀਤੇ ਗਏ ਸੀਗੇ, ਜਦੋਂ ਕਿ ਜਸਵਿੰਦਰ ਸਿੰਘ ਨੇ ਉਸ ਕਾਰ ਦਾ ਨੰਬਰ ਜਿਹੜਾ ਜੀ ਉਹ ਗਲਤ ਦਿੱਤਾ ਸੀਗਾ। ਦੂਜੇ ਪਾਸੇ ਇਹ ਜਿਹੜੀ ਤਿੱਖੀ ਚਰਚਾ ਜਿਹੜੀ ਹੈ ਜੀ ਇਹਨੂੰ ਲੈ ਕੇ ਪੰਜਾਬ ਦੇ ਜਿਹੜੇ ਸਿਆਸੀ ਹਲਕੇ ਆ ਉਹਨਾਂ ਦੇ ਵਿੱਚ ਛਿੜਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਸਰਕਾਰ ਅਧਿਕਾਰਤ ਤੌਰ ਦੇ ਉੱਤੇ ਹਲਫੀਆ ਬਿਆਨ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ, ਪਰ ਇਹ ਕਿਹਾ ਜਾ ਰਿਹਾ ਜੀ ਕਿ ਰਾਜ ਸਰਕਾਰ ਨੇ ਉਹੀ ਸਟੈਂਡ ਸੁਪਰੀਮ ਕੋਰਟ ਦੇ ਵਿੱਚ ਲਿਆ ਜਿਹੜਾ ਕਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਆ ਸੀਗਾ। ਰਾਜ ਸਰਕਾਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਜ਼ਾ ਦੇਣ ਦੇ ਹੱਕ ਦੇ ਵਿੱਚ ਸੀ। ਸਰਕਾਰ ਦਾ ਇੱਕ ਅਧਿਕਾਰੀ ਜਿਹੜਾ ਜੀ ਉਹ ਇਹ ਕਹਿੰਦਾ ਕਿ ਸਰਕਾਰ ਪਹਿਲਾਂ ਲਏ ਸਟੈਂਡ ਤੋਂ ਕਿਵੇਂ ਪਿੱਛੇ ਹਟ ਸਕਦੀ, ਜੇ ਏਦਾਂ ਕਰਦੀ ਹੈ ਤਾਂ ਮੀਡੀਆ ਨੇ ਜਿਹੜਾ ਜੀ ਉਹ ਹੰਗਾਮਾ ਖੜਾ ਕਰ ਦੇਣਾ ਸੀਗਾ ਕਿ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਦੇ ਵਾਸਤੇ ਦੇਖੋ ਜੀ ਜਿਹੜਾ ਜੀ ਉਹ ਬਿਆਨ ਆਪਣਾ ਜਿਹੜਾ ਜੀ ਉਹ ਬਦਲ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤਾਂ ਇਹਦੇ ਬਾਰੇ ਜਿਹੜਾ ਜੀ ਉਹ ਕੁਛ ਨਹੀਂ ਕਿਹਾ ਜੀ, ਪਰ ਇੰਨਾ ਕੁ ਜਿਹੜਾ ਜੀ ਦੱਸਿਆ ਗਿਆ ਕਿ ਸੀਨੀਅਰ ਐਡਵੋਕੇਟ ਜਿਹੜੇ ਸਿਧਾਰਥ ਦੂਸਰਾ ਨੇ ਉਹਨਾਂ ਨੇ ਕਿਹਾ ਕਿ ਸਿੱਧੂ ਹੋਰਾਂ ਦੀ ਸਜ਼ਾ ਜਿਹੜੀ ਹੈ ਜੀ ਵਧਾਈ ਜਾਵੇ ਕਿਉਂਕਿ ਇਹ ਹੱਤਿਆ ਦਾ ਕੇਸ ਹੈ। ਉਹਨੇ ਮ੍ਰਿਤਕ ਦੀ ਕਾਰ ਦੀਆਂ ਚਾਬੀਆਂ ਜਾਣਬੁੱਝ ਕੇ ਕੱਢ ਲਈਆਂ ਤਾਂ ਕਿ ਉਹਨੂੰ ਕੋਈ ਮੈਡੀਕਲ ਸਹਾਇਤਾ ਜਿਹੜੀ ਹੈ ਜੀ ਉਹ ਨਾ ਮਿਲੇ। ਬੜੇ ਇਹ ਇੱਕ ਨਾਜ਼ੁਕ ਮੋੜ ਦੇ ਉੱਤੇ ਜਿਹੜਾ ਜੀ ਇਹ ਕੇਸ ਚਲੇ ਗਿਆ, ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਜਿਹੜੇ ਪੇਸ਼ ਹੋਏ ਵਕੀਲ ਉਹਨਾਂ ਦੇ ਵੱਲੋਂ ਲਏ ਗਏ ਸਟੈਂਡ ਤੋਂ ਬਾਅਦ ਹੁਣ ਸੁਪਰੀਮ ਕੋਰਟ ਹੈ ਜੀ ਪਾਲੇ ਦੇ ਵਿੱਚ ਕਿ ਉਹ ਇਸ ਮਾਮਲੇ ਦੇ ਉੱਤੇ ਕੀ ਕਹਿੰਦੇ ਜੀ ਜੀ। ਪਰ ਫਸ ਗਿਆ ਜੀ ਨਵਜੋਤ ਸਿੰਘ ਸਿੱਧੂ। ਅੱਗੇ ਅਮਰਿੰਦਰ ਸਿੰਘ ਤੇ ਜਾਖੜ ਦੇ ਵਿਚਾਲੇ ਜੋ ਦੂਰੀਆਂ ਵਧੀਆਂ ਨੇ ਉਹਨਾਂ ਦੇ ਕਾਫੀ ਚਰਚੇ ਨੇ। ਐਕਚੁਅਲੀ ਜੀ ਕੱਲ ਉਡੀਕਿਆ ਤਾਂ ਇਹ ਜਾ ਰਿਹਾ ਸੀਗਾ ਕਿ ਜਿਹੜੇ ਸੁਨੀਲ ਜਾਖੜ ਨੇ ਜਿਹੜੇ ਨਾਰਾਜ਼ ਹੋ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ, ਕਿਉਂਕਿ ਉਹਨਾਂ ਨੂੰ ਬਿਠਾਈ ਰੱਖਿਆ ਪਹਿਲਾਂ ਤਾਂ ਇੰਤਜ਼ਾਰ ਕਰਵਾਈ ਰੱਖਿਆ, ਉਹਨਾਂ ਨੂੰ ਸੱਦਿਆ ਨਹੀਂ ਅੰਦਰ, ਫਿਰ ਜੇ ਸੱਦਿਆ ਤਾਂ ਸਿਕਿਉਰਿਟੀ ਵਾਲੇ ਕਹਿੰਦੇ ਪਹਿਲਾਂ ਆਪਣਾ ਫੋਨ ਜਮ੍ਹਾਂ ਕਰਾ ਕੇ ਆਓ। ਇਹਨਾਂ ਗੱਲਾਂ ਤੋਂ ਨਾਰਾਜ਼ ਹੋ ਕੇ ਵੈਸੇ ਤਾਂ ਬੜੇ ਜਿਹੜੇ ਜੀ ਸੁਹਿਰਦ ਨੇਤਾ ਵਜੋਂ ਜਾਣੇ ਜਾਂਦੇ ਆ ਸੁਨੀਲ ਜਾਖੜ ਹੋਰੀ, ਜਿੰਨੀ ਕੁ ਲੋੜ ਆ ਉਹਨਾਂ ਕੁ ਬੋਲਦੇ ਆ, ਪਰ ਉਹਨਾਂ ਦਾ ਇਹ ਸਟੈਪ ਇਹ ਕਿਹਾ ਜਾ ਰਿਹਾ ਕਿ ਉਹ ਸਿਖਰ ਤੇ ਜਾ ਕੇ ਉਹਨਾਂ ਨੂੰ ਜਿਹੜਾ ਜੀ ਉਹ ਲੈਣਾ ਪੈ ਗਿਆ। ਉਹ ਦਿੱਲੀ ਚਲੇ ਗਏ ਸੀ। ਦੇਖਿਆ ਤਾਂ ਇਹ ਜਾ ਰਿਹਾ ਸੀਗਾ ਵੀ ਸੁਨੀਲ ਜਾਖੜ ਹੋਰੀ ਜਿਹੜੇ ਆ ਉਹ ਆਉਣਗੇ ਇਸ ਸਮਾਗਮ ਦੇ ਵਿੱਚ ਜਾਂ ਨਹੀਂ, ਜਿਹੜਾ ਸਰਕਾਰ ਨੇ ਕਰਜ਼ਾ ਵੰਡ ਸਮਾਗਮ ਜਿਹੜਾ ਜੀ ਰੱਖਿਆ ਸੀਗਾ ਇੱਥੇ ਭਵਾਨੀਗੜ੍ਹ ਦੇ ਨੇੜੇ ਸੰਗਰੂਰ ਪਟਿਆਲਾ ਰੋਡ ਦੇ ਉੱਤੇ ਭਵਾਨੀਗੜ੍ਹ ਜਿਹੜਾ ਜੀ ਉਹ ਪੈਂਦਾ ਉਹਦੇ ਕੋਲ। ਸੁਨੀਲ ਜਾਖੜ ਹੋਰੀ ਤਾਂ ਤਕਰੀਬਨ ਪੌਣਾ ਘੰਟਾ ਪਹਿਲਾਂ ਸਮਾਗਮ ਤੋਂ ਜਿਹੜਾ ਜੀ ਉਹ ਪਹੁੰਚ ਗਏ ਇੱਥੇ ਤੇ ਲਾਸਟ ਮਿੰਟ ਤੱਕ ਜਿਹੜਾ ਸੀ ਉਹ ਉਡੀਕ ਹੁੰਦੀ ਰਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਮੁੜ ਕੇ ਟਵੀਟ ਉਹਨਾਂ ਦਾ ਦੁਪਹਿਰ ਤੋਂ ਬਾਅਦ ਆਇਆ ਕਿ ਟੈਕਨੀਕਲ ਪ੍ਰੋਬਲਮ ਜਿਹੜੀ ਹੈ ਜੀ ਉਹ ਆ ਗਈ ਜਹਾਜ਼ ਦੇ ਵਿੱਚ, ਹੈਲੀਕਾਪਟਰ ਦੇ ਵਿੱਚ, ਤੇ ਹੈਲੀਕਾਪਟਰ ਜਿਹੜਾ ਜੀ ਉਹ ਸਟਾਰਟ ਨਹੀਂ ਹੋਇਆ ਜਿਹਦੇ ਕਰਕੇ ਉਹ ਇਸ ਸਮਾਗਮ ਦੇ ਵਿੱਚ ਨਹੀਂ ਆਏ। ਪਰ ਅੱਜ ਜਿਹੋ ਜਿਹੀ ਸੜਕ ਬਣ ਗਈ ਹੈ ਤੇ ਜਦੋਂ ਮੁੱਖ ਮੰਤਰੀ ਲੰਘਦੇ ਨੇ ਉਹ ਤਾਂ ਸਾਰਾ ਕੁਛ ਰੋਕ ਦਿੱਤਾ ਜਾਂਦਾ। ਜੇ ਉਹ ਚੰਡੀਗੜ੍ਹ ਤੋਂ ਚੱਲਦੇ ਤਾਂ ਮੈਕਸੀਮਮ 45 ਮਿੰਟ ਤੋਂ ਲੈ ਕੇ 1 ਘੰਟਾ ਵੱਧ ਤੋਂ ਵੱਧ ਜਿਹੜਾ ਜੀ ਉਹ ਲੱਗਣਾ ਸੀ ਜੇ ਬਾਈ ਰੋਡ ਆਉਣਾ ਹੁੰਦਾ, ਪਰ ਉਹਦੇ ਜੇ ਇਸ ਕਰਕੇ ਵੀ ਜੇ ਆਉਣਾ ਹੁੰਦਾ ਤਾਂ ਉਹ ਨਹੀਂ ਆਏ।
ਔਰ ਜਦੋਂ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਆ ਰਹੇ ਤੇ ਜਿਹੜਾ ਸਰਟੀਫਿਕੇਟ ਸੀਗਾ ਜੀ ਉਹ ਵੰਡਣ ਤੋਂ ਪਹਿਲਾਂ ਪੰਡਾਲ ਜਿਹੜਾ ਸੀਗਾ ਜੀ ਉਹ ਬਹੁਤਾ ਖਾਲੀ ਹੋ ਗਿਆ। ਹੁਣ ਵੱਡੀਆਂ ਜਿਹੜੀਆਂ ਅਟਕਲਾਂ ਨੇ ਨਾ ਜੀ ਉਹ ਇਸ ਗੱਲ ਦੇ ਉੱਤੇ ਲੱਗ ਰਹੀਆਂ ਨੇ ਕਿ ਇਹ ਮਾਮਲਾ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਊਗਾ, ਕਿਉਂਕਿ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨੇੜੇ ਜਿਹੜਾ ਜੀ ਉਹ ਕਹੇ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਮਿਲਣ ਤੋਂ ਇਸ ਕਰਕੇ ਜਿਹੜਾ ਜੀ ਉਹ ਹਿਚਕਚਾ ਰਹੇ ਸਨ ਕਿ ਉਹ ਆਪਣੇ ਨਾਲ MLA ਲੈ ਕੇ ਇਸ ਗੱਲ ਦਾ ਵਿਰੋਧ ਕਿਉਂ ਕਰ ਰਹੇ ਆ ਕਿ ਜਿਹੜਾ ਕੁਛ ਬਦਲੀਆਂ ਕੀਤੀਆਂ ਗਈਆਂ ਨੇ ਅਫਸਰਾਂ ਦੀਆਂ। ਇੱਕ ਬਦਲੀ ਖਾਸ ਤੌਰ ਦੇ ਉੱਤੇ IG ਬਠਿੰਡਾ ਰੇਂਜ ਮੁਖਵਿੰਦਰ ਸਿੰਘ ਚੀਨਾ ਹੋਰਾਂ ਦੀ ਜਿਹੜੀ ਆ ਜੀ ਉਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਉਹਨਾਂ ਦੇ ਬਾਰੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਵੱਖ-ਵੱਖ ਸਟੇਜਾਂ ਤੋਂ ਜਿਹੜਾ ਜੀ ਉਹ ਨਿਰੰਤਰ ਬੋਲਦੇ ਰਹੇ ਨੇ, ਲਾਲ ਡਾਇਰੀ ਕੱਢ ਕੇ ਵੀ ਵਿਖਾਉਂਦੇ ਰਹੇ ਆ ਕਿ ਆਹ ਲਾਲ ਡਾਇਰੀ ਆ ਭਾਈ, ਇਹਦੇ ਵਿੱਚ ਮੈਂ ਇਹਦਾ ਨਾਮ ਜਿਹੜਾ ਜੀ ਉਹ ਪਹਿਲੇ ਨੰਬਰ ਦੇ ਉੱਤੇ ਲਿਖਿਆ ਹੋਇਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਬਦਲੀ ਆ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਹੇ ਦੇ ਉੱਤੇ ਕੀਤੀ ਗਈ ਆ। ਇਹ ਚਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਹੋ ਰਹੀ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ MLA ਨਾਲ ਲੈ ਕੇ ਗਏ ਸੀਗੇ ਜਾਖੜ ਸਾਹਿਬ, ਇਹ ਸਾਰੇ ਦੇ ਸਾਰੇ ਉਸ ਪੁਲਿਸ ਆਫੀਸਰ ਦੀ ਬਦਲੀ ਦਾ ਵਿਰੋਧ ਕਰਨ ਦੇ ਵਾਸਤੇ ਹੀ ਜਿਹੜਾ ਜੀ ਉਹ ਗਏ ਸੀਗੇ, ਜਿਹਦੇ ਕਰਕੇ ਤੁਸੀਂ ਕਹ ਲਓ ਕਿ ਇਹ ਮੁੱਖ ਮੰਤਰੀ ਹੋਰਾਂ ਨੇ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਕਿ ਇਸ ਤਰ੍ਹਾਂ ਜਿਹੜਾ ਜੀ ਉਹ ਕਿਹਾ ਜਾਵੇ। ਔਰ ਸੁਨੀਲ ਜਾਖੜ ਜਿਹੜੇ ਨੇ ਉਹ ਲਗਾਤਾਰ ਕੁਝ ਚੀਜ਼ਾਂ ਦੇ ਵਾਸਤੇ ਦਬਾਅ ਪਾ ਰਹੇ ਆ ਕਿ ਸਾਬਕਾ ਅਕਾਲੀ ਮੰਤਰੀ ਜਿਹਦੇ ਵਾਸਤੇ ਕਪਤਾਨ ਸਾਹਿਬ ਬਾਰ-ਬਾਰ ਇਹ ਕਹਿੰਦੇ ਰਹੇ ਆ ਕਿ ਸਬੂਤ ਨਹੀਂ, ਉਹ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਹਾਈ ਕੋਰਟ ਤੱਕ ਸਬੂਤ ਜਿਹੜੇ ਆ ਜੀ ਉਹ ਲੱਗ ਗਏ ਆ ਤੇ ਫਿਰ ਹੁਣ ਕਾਰਵਾਈ ਕਰੀ ਜੀ। ਤੇ ਅੱਗੇ ਆਪਾਂ ਸੁਪਰੀਮ ਕੋਰਟ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਜੱਜਾਂ ਦੇ ਵਿੱਚ ਬੜੀ ਬੇਚੈਨੀ ਜਿਹੀ ਪਾਈ ਜਾਂਦੀ ਹੈ। ਕਾਫੀ ਟਾਈਮ ਤੋਂ ਇਹ ਜਿਹੜਾ ਮਸਲਾ ਆ ਚੱਲ ਰਿਹਾ ਆ ਤੇ ਜਸਟਿਸ ਚੇਲਾਮੇਸ਼ਵਰ ਨੇ ਸੁਪਰੀਮ ਕੋਰਟ ਦੇ ਹਾਲਾਤਾਂ ਦੇ ਉੱਤੇ ਸਵਾਲ ਉਠਾਏ। ਦੇਖੋ, ਇਹ ਮਾਮਲਾ ਜਿਹੜਾ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲੀ ਜਾ ਰਿਹਾ ਜੀ। ਲੱਗਦਾ ਨਹੀਂ ਕਿ ਐਡੀ ਛੇਤੀ ਇਹ ਮਾਮਲਾ ਜਿਹੜਾ ਜੀ ਉਹ ਸਮਾਪਤ ਹੋਣ ਵਾਲਾ। ਖਾਸ ਤੌਰ ਦੇ ਉੱਤੇ ਦੋ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਜੀ ਉਹ ਅਹਿਮ ਨੇ। ਇੱਕ ਤਾਂ ਜਿਹੜੇ ਮੌਜੂਦਾ ਚੀਫ ਜਸਟਿਸ ਨੇ ਉਹ ਕਿੰਨੀ ਜਦੋਂ ਤੱਕ ਉਹ ਹੈਗੇ ਨੇ ਇਸ ਅਹੁਦੇ ਦੇ ਉੱਤੇ ਉਦੋਂ ਤੱਕ, ਔਰ ਸੈਕੰਡਲੀ ਉਹਨਾਂ ਤੋਂ ਬਾਅਦ ਇੱਥੇ ਜਿਹੜਾ ਜੀ ਕੌਣ ਆਉਂਦਾ, ਮੇਰਾ ਨਹੀਂ ਖਿਆਲ ਉਦੋਂ ਤੱਕ ਜਿਹੜਾ ਜੀ ਇਹ ਕੁਛ ਇਹਦੇ ਉੱਤੇ ਕੋਈ ਠੱਲ ਜਿਹੜੀ ਹੈ ਕਿਸੇ ਦੀ ਪੈ ਸਕਦੀ ਹੈ। ਸਭ ਤੋਂ ਸੀਨੀਅਰ ਜੱਜ ਜਸਟਿਸ ਜੇ ਚੇਲਾਮੇਸ਼ਵਰ ਜਿਹੜੇ ਕਿ ਬਹੁਤ ਸੁਹਿਰਦ ਜਿਹੜਾ ਵਿਅਕਤੀ ਵਜੋਂ ਜਾਣੇ ਜਾਂਦੇ ਆ, ਜਦੋਂ ਇਹ ਜੱਜ ਕੁਛ ਸਾਹਮਣੇ ਆਏ ਸੀ ਤੇ ਉਹਨਾਂ ਨੇ ਇਹ ਕਮਾਂਡ ਜਿਹੜੀ ਹੈ ਉਹ ਸੰਭਾਲੀ ਸੀ। ਉਹਨਾਂ ਨੇ ਜਿਹੜੇ ਮੁੜ ਕੇ ਇੱਕ ਵਾਰੀ ਫੇਰ ਜੋ ਹਾਲਾਤ ਬਣੇ ਨੇ ਇਹਦੇ ਉੱਤੇ ਨਾਖੁਸ਼ੀ ਜਿਹੜੀ ਉਹ ਜ਼ਾਹਰ ਕੀਤੀ ਹੈ। ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਹੋਰਾਂ ਦੇ ਵੱਲੋਂ ਕੇਸਾਂ ਦੀ ਵੰਡ ਕਰਨ ਦੇ ਵਾਸਤੇ ਇੱਕ PIL ਜਿਹੜੀ ਦੀ ਉਹ ਪਾਈ ਸੀ, ਇਹਦੇ ਉੱਤੇ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ। ਸਾਬਕਾ ਮੰਤਰੀ ਦੀ ਪਟੀਸ਼ਨ ਰੱਦ ਹੋਣ ਤੋਂ ਫੌਰਨ ਬਾਅਦ ਉਹਨਾਂ ਦੇ ਜਿਹੜੇ ਪੁੱਤਰ ਨੇ ਆਪਣੇ ਵਕੀਲ ਨੇ ਜੀ ਪ੍ਰਸ਼ਾਂਤ ਭੂਸ਼ਣ, ਉਹਨਾਂ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਦਾਲਤ ਦੇ ਵਿੱਚ ਪਹੁੰਚ ਕਰਕੇ ਇਸ ਮਾਮਲੇ ਤੇ ਫੌਰੀ ਸੁਣਵਾਈ ਦੀ ਅਪੀਲ ਕੀਤੀ। ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਅਸੀਂ ਇਹਨੂੰ ਵੇਖਾਂਗੇ। ਜਿਹੜੇ ਭੂਸ਼ਣ ਨੇ ਉਹਨਾਂ ਪਹਿਲਾਂ ਜਸਟਿਸ ਚੇਲਾਮੇਸ਼ਵਰ ਦੇ ਸਾਹਮਣੇ ਮਾਮਲੇ ਦਾ ਡਿਟੇਲ ਦੱਸਦਿਆਂ ਹੋਇਆ ਕਿਹਾ ਕਿ ਇਹ ਹੰਗਾਮੀ ਸਥਿਤੀ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਆਪਣੀ ਜਨਹਿਤ ਪਟੀਸ਼ਨ ਦੇ ਵਿੱਚ ਉਹ ਰੋਸਟਰ ਦੇ ਮਾਸਟਰ ਦੀ ਧਾਰਨਾ ਨੂੰ ਵੰਗਾਰਦੇ ਨੇ ਜਿਹਨੂੰ ਚੀਫ ਜਸਟਿਸ ਨਹੀਂ ਸਿੱਧ ਸਕਦੇ। ਜਸਟਿਸ ਚੇਲਾਮੇਸ਼ਵਰ ਦੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਬੜੀਆਂ ਅਹਿਮ ਨੇ ਇਹਦੇ ਉੱਤੇ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆਪਣੀ ਟਿੱਪਣੀ ਦੇ ਵਿੱਚ ਕਿ ਉਹਨਾਂ ਦੇ ਉੱਤੇ ਜਸਟਿਸ ਕੁਰੀਅਨ ਜੋਸਫ ਨੇ ਸੁਪਰੀਮ ਕੋਰਟ ਦੇ ਤਾਜ਼ਾ ਹਾਲਾਤ ਤੇ ਨਿਆਂਪਾਲਿਕਾ ਦੇ ਮਾਮਲਿਆਂ ਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਬਾਰੇ ਦੋ ਚਿੱਠੀਆਂ ਲਿਖੀਆਂ। ਜਸਟਿਸ ਚੇਲਾਮੇਸ਼ਵਰ ਨੇ ਇਹ ਕਿਹਾ ਜੀ ਕਿ ਉਹਨਾਂ ਦੇਸ਼ ਦੀ ਸੁਪਰੀਮ ਕੋਰਟ ਦੇ ਹਾਲਾਤ ਬਾਰੇ ਕੁਝ ਦਿਨ ਪਹਿਲਾਂ ਇੱਕ ਚਿੱਠੀ ਲਿਖੀ ਸੀ। ਜਸਟਿਸ ਚੇਲਾਮੇਸ਼ਵਰ ਨੇ ਸ਼੍ਰੀ ਭੂਸ਼ਣ ਜਿਹੜੇ ਸੀ ਉਹਨਾਂ ਨੂੰ ਕਿਹਾ ਕਿ ਕਿਸੇ ਨੇ ਮੇਰੇ ਖਿਲਾਫ ਮੁਹਿੰਮ ਜਿਹੜੀ ਹੈ ਜੀ ਉਹ ਵਿੱਢ ਰੱਖੀ ਹੈ ਕਿ ਮੈਂ ਕੁਝ ਹੜੱਪਣਾ ਜਿਹੜਾ ਜੀ ਉਹ ਚਾਹੁੰਦਾ। ਉਹਨਾਂ ਨੇ ਕਿਹਾ ਕਿ ਇਸ ਹਾਲਾਤ ਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਮਾਫ਼ ਕਰੋ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਦਿੱਕਤ ਜਿਹੜੀ ਹੈ ਜੀ ਉਹ ਸਮਝੋ। ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਇਹਦੇ ਉੱਤੇ ਫੈਸਲਾ ਦੇ ਦੇਵਾਂ ਤੇ ਅਗਲੇ 24 ਘੰਟਿਆਂ ਦੇ ਵਿੱਚ ਮੇਰਾ ਇੱਕ ਹੋਰ ਫੈਸਲਾ ਜਿਹੜਾ ਜੀ ਉਹ ਬਦਲ ਦਿੱਤਾ ਜਾਵੇ, ਇਸ ਕਰਕੇ ਮੇਰੀ ਨਾ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਜੀ ਕਿ ਮੇਰੇ ਥੋੜੇ ਦਿਨ ਜਿਹੜੇ ਆ ਜੀ ਉਹ ਰਹਿੰਦੇ ਆ ਰਿਟਾਇਰ ਹੋਣ ਦੇ ਵਾਸਤੇ, ਪਰ
ਜਸਟਿਸ ਚਨਾਮੇਸ਼ਵਰ ਹੋਰਾਂ ਦੀ ਸਭ ਤੋਂ ਗੰਭੀਰ ਜਿਹੜੀ ਟਿੱਪਣੀ ਸੀ ਉਹ ਇਹ ਸੀ ਕਿ ਜੇ ਮੁਲਕ ਦੇ ਲੋਕ ਹੀ ਨਹੀਂ ਚਾਹੁੰਦੇ ਕੁਝ ਬਦਲੇ ਸਾਡੇ ਕਰਨ ਦੇ ਨਾਲ ਕੀ। ਜੀ ਬਾਕੀ ਇਹ ਟਿੱਪਣੀ ਵੀ ਬਹੁਤ ਵਧੀਆ ਹੈ ਉਹਨਾਂ ਦੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ, ਆਪਾਂ ਸਾਰੇ ਇਹ ਗੱਲ ਕਰਦੇ ਹਾਂ, ਪਰ ਜਿਹੜੇ ਪੁਲਿਸ ਆਫਿਸਰ ਆ ਉਹਨਾਂ ਤੱਕ ਕਿਉਂ ਨਹੀਂ ਪਹੁੰਚਦੇ? ਸਹੀ ਦਾ ਸਵਾਲ ਇੱਕ ਵਾਰੀ ਫੇਰ ਦੁਬਾਰਾ ਤੋਂ ਜਿਹੜਾ ਵੀ ਇਹ ਚੱਲ ਰਿਹਾ ਕਿ ਬਾਰ-ਬਾਰ ਪੁਲਿਸ ਦੇ ਉੱਤੇ ਜਿਹੜੇ ਆ ਜੀ ਉਹ ਦੋਸ਼ ਲੱਗਦੇ ਆ, ਪਰ ਅਕਸਰ ਉਹ ਜਿਹੜਾ ਜੀ ਉਹ ਬਚ ਜਾਂਦੇ ਆ। ਜਿਹੜੀ ਸਰਕਾਰ ਬਣੀ ਉਸ ਤੋਂ ਬਾਅਦ ਇੱਕ ਮਾਮਲਾ ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਆਇਆ ਕਿ ਪੁਲਿਸ ਮੁਲਾਜ਼ਮ ਜਿਹੜੇ ਆ ਜੀ ਉਹ ਲੱਖਾਂ ਰੁਪਈਏ ਦੀ ਫਰੌਤੀ ਜਿਹੜੀ ਉਹ ਲੈਂਦੇ ਆ, ਔਰ ਇੱਕ IPS ਆਫਿਸਰ ਦੀ ਜਿਹੜੀ ਭੂਮਿਕਾ ਸੀ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ। IPS ਆਫਿਸਰ ਦੇ ਉੱਤੇ ਉਂਗਲ ਉੱਠਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮਾਮਲਾ ਆਪਣੇ ਹੱਥ ਦੇ ਵਿੱਚ ਜਿਹੜਾ ਸੀ ਉਹ ਲੈ ਲਿਆ ਔਰ ਡਿਸਟ੍ਰਿਕਟ ਪੁਲਿਸ ਤੋਂ ਜਾਂਚ ਲੈ ਕੇ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ ਜੀ। 1 ਸਾਲ ਹੋ ਗਿਆ, ਇਹਦੇ ਉੱਤੇ ਡੱਕਾ ਵੀ ਜਿਹੜਾ ਸੀਗਾ ਜੀ ਉਹ ਨਹੀਂ ਤੋੜਿਆ ਗਿਆ। ਇਸ ਤੋਂ ਬਾਅਦ ਸਮਗਲਿੰਗ ਦੇ ਦੋਸ਼ੀਆਂ ਨੂੰ ਫੜਨ ਦਾ ਇੱਕ ਮਾਹਰ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਸੀਗਾ ਜੀ ਉਹ STF ਦੇ ਵੱਲੋਂ ਫੜਿਆ ਗਿਆ। ਉਹਦੇ ਤੋਂ AK-47, 4 ਕਿਲੋ ਹੈਰੋਇਨ, 16 ਲੱਖ ਨਕਦੀ, ਕਈ ਕੁਛ ਹੋਰ ਜਿਹੜਾ ਜੀ ਉਹ ਆਇਆ। ਸ਼ੱਕ ਦੀ ਸੂਈ SSP ਰਾਜਜੀਤ ਸਿੰਘ ਦੇ ਵੱਲ ਜਿਹੜੀ ਜੀ ਉਹ ਚਲੇ ਗਈ ਔਰ ਜਦੋਂ ਉਹਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਹ ਝੱਟ ਦਿਨੀ ਜਿਹੜਾ ਸੀ ਉਹ ਹਾਈ ਕੋਰਟ ਪਹੁੰਚ ਗਏ। ਮਾਮਲਾ ਉੱਥੇ ਦਾ ਉੱਥੇ ਜਿਹੜਾ ਜੀ ਉਹ ਅਟਕ ਗਿਆ। ਹਾਈ ਕੋਰਟ ਦੇ ਵੱਲੋਂ ਹੁਣ ਜਦੋਂ DG ਰੈਂਕ ਦੇ ਪੁਲਿਸ ਅਧਿਕਾਰੀ ਸਿਧਾਰਥ ਚਟੋਪਾਧਿਆਇ ਹੋਰਾਂ ਦੀ ਅਗਵਾਈ ਦੇ ਵਿੱਚ SIT ਬਣ ਗਈ ਤਾਂ ਸਰਕਾਰ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਪੁਲਿਸ ਅਧਿਕਾਰੀ ਦੀ ਅਗਵਾਈ ਹੇਠਲੀ SIT ਦੀ ਕਾਰਵਾਈ ਸ਼ੱਕੀ ਲੱਗਣ ਲੱਗੀ ਜੀ, ਕਿਉਂਕਿ ਉਹਨੇ ਇੰਸਪੈਕਟਰ ਇੰਦਰਜੀਤ ਸਿੰਘ, ਉਹ ਤੋਂ ਰਾਜਜੀਤ ਸਿੰਘ ਤੇ ਅੱਗੋਂ ਸੀਨੀਅਰ ਅਫਸਰਾਂ ਵੱਲ ਸਿੱਧੀ ਉਂਗਲ ਜਿਹੜੀ ਸੀਗੀ ਉਹ ਕਰ ਦਿੱਤੀ। ਤੇ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਜੀ ਉਹ ਮੀਟਿੰਗ ਲਾਈ 12 ਮਿੰਟ ਦੀ, ਉਹਦੇ ਵਿੱਚ ਸਿੱਧਾ ਉਹਨਾਂ ਨੇ ਜਿਹੜਾ ਜੀ ਕਹਿਤਾ ਕਿ ਜੇ ਕੋਈ ਅਦਾਲਤਾਂ ਜਾਂ ਮੀਡੀਆ ਦੇ ਮੂਹਰੇ ਜਾਂਦਾ ਤਾਂ ਮੈਂ ਉਹਨੂੰ ਬਰਖਾਸਤ ਕਰਵਾ ਦੂੰਗਾ, ਜਿਹੜਾ ਜੀ ਗ੍ਰਹਿ ਮੰਤਰਾਲੇ ਨੂੰ ਜਿਹੜਾ ਜੀ ਉਹ ਕਹਿ ਕੇ। ਹੁਣ ਸਵਾਲ ਜਿਹੜਾ ਨਾ ਜੀ ਉਹ ਇਹ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਕਿ ਕੀ ਜਿਹੜੇ ਵੱਡੇ ਨੇ ਉਹਨਾਂ ਦੇ ਉੱਤੇ ਵੱਡੇ ਆਫਿਸਰ ਨੇ ਉਹਨਾਂ ਤੱਕ ਕਦੀ ਕਾਨੂੰਨ ਜਿਹੜਾ ਜੀ ਉਹ ਨਹੀਂ ਪਹੁੰਚ ਸਕਦਾ। ਦੂਸਰਾ ਜਿਹੜਾ ਜੀ ਸਵਾਲ ਵੱਡਾ ਉੱਠ ਕੇ ਇਹ ਖੜਾ ਹੋ ਰਿਹਾ ਹੈ ਕਿ ਜੇ ਆਪਾਂ ਗੱਲ ਸੰਗਰੂਰ ਵਾਲੀ ਕਰੀਏ ਉਹਦੇ ਵਿੱਚ ਵੀ ਇਹ ਜਿਹੜਾ ਜੀ ਵੱਡੇ ਆਫਿਸਰਾਂ ਦਾ ਨਾਮ ਆਉਣਾ, ਫਿਰ ਇੰਦਰਜੀਤ ਤੋਂ ਬਾਅਦ SSP ਤੋਂ ਬਾਅਦ DGP ਤੱਕ, ਔਰ ਸਾਰੇ ਜਿਹੜੇ ਹੈ ਨਾ ਜੀ ਉਹ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਹੈ। ਇਹ ਸਾਰਿਆਂ ਦਾ ਇੱਕੋ ਬਿਆਨ ਹੈ। ਈਵਨ ਜਿਹੜੀ ਇੱਕ ਇੰਦਰਜੀਤ ਚਿੱਠੀ ਲਿਖੀ ਆ ਉਹ ਵੀ ਚਰਚਿਤ ਹੈ। ਇੰਦਰਜੀਤ ਸਿੰਘ ਨੇ ਇਸ ਚਿੱਠੀ ਦੇ ਵਿੱਚ ਕਿਹਾ ਕਿ ਮਾਲਖਾਨੇ ਦੇ ਵਿੱਚ ਪਿਆ ਜਿਹੜਾ ਚਿੱਟਾ ਆ ਉਹ ਜਿਹਨਾਂ ਨੂੰ ਫਸਾਉਣਾ ਹੁੰਦਾ ਉਹਨਾਂ ਦੇ ਉੱਤੇ ਪਾਉਣ ਦੇ ਵਾਸਤੇ ਰੱਖਿਆ ਜਾਂਦਾ। ਉਹ ਇਹ ਵੀ ਕਹਿੰਦਾ ਕਿ ਜਿਹੜਾ ਮੇਰੇ ਉੱਤੇ ਪਾਇਆ ਗਿਆ ਉਹ ਵੀ ਮਾਲਖਾਨੇ ਚੋਂ ਲਿਆਂਦਾ। ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਇੰਸਪੈਕਟਰ SSP DGP ਰੈਂਕ ਤੱਕ ਦੇ ਅਧਿਕਾਰੀ ਜਿਹੜੇ ਆ ਜੀ ਉਹ ਖਦਸ਼ਾ ਜ਼ਾਹਰ ਕਰਦੇ ਆ ਕਿ ਸਾਨੂੰ ਫਸਾਉਣ ਦੇ ਵਾਸਤੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਗਿਆ, ਫਸਾ ਕੌਣ ਰਿਹਾ? ਪੁਲਿਸ ਵਾਲੇ। ਤਾਂ ਇੱਥੇ ਆਮ ਆਦਮੀ ਦੀ ਜਿਹੜੀ ਆ ਜੀ ਉਹ ਸੁਣਵਾਈ ਕਿਸੇ ਜਗ੍ਹਾ ਦੇ ਉੱਤੇ ਕਿੱਥੇ ਹੋਣ ਦੀ ਕੋਈ ਆਸ ਜਿਹੜੀ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਕੇਸ ਦੇ ਵਿੱਚ ਜਿਹੜਾ ਜੀ ਫਸਾਇਆ ਜਾ ਸਕਦਾ। ਬਿਲਕੁਲ ਜੀ, ਬੇਭਰੋਸਗੀ ਹੋ ਗਈ ਆ ਪੁਲਿਸ ਦੇ ਉੱਤੇ। ਤੇ ਅਖੀਰ ਦੇ ਵਿੱਚ ਸਵਾਲ ਹੈ ਜੀ ਕਿ ਝਿਓਰ ਰਹੇੜੀ ਪਿੰਡ ਸੀਗਾ ਇੱਕ, ਉਹ ਮਾਮਲਾ ਸੀਗਾ, ਉਸ ਦੇ ਵਿੱਚ ਪਿਓ ਪੁੱਤ ਕਾਬੂ ਕੀਤੇ ਗਏ। ਆਪਾਂ ਪਹਿਲਾਂ ਵੀ ਇਹਦੀ ਇਹਨਾਂ ਦੀ ਡਿਟੇਲ ਸਾਂਝੀ ਕੀਤੀ ਸੀਗੀ ਕਿ ਮਾਮਲਾ ਜਿਹੜਾ ਜੀ ਉਹ ਕੀ ਆ। ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਹੁਣ ਇਸ ਮਾਮਲੇ ਦੇ ਵਿੱਚ ਪੰਚਾਇਤ ਝਿਊਰਹੇੜੀ ਨੂੰ 82 ਲੱਖ ਰੁਪਏ ਚੂਨਾ ਲਾਉਣ ਦੇ ਦੋਸ਼ ਦੇ ਹੇਠ 3 ਜਣਿਆਂ ਨੂੰ ਨਾਮਜ਼ਦ ਕੀਤਾ ਜੀ ਔਰ ਮਿੱਤਲ ਟ੍ਰੇਡਰਸ ਦੇ ਮਾਲਕ ਪਿਓ ਪੁੱਤ ਨੂੰ ਅਰੈਸਟ ਕਰ ਲਿਆ। ਇਹ ਜਿਹੜੀ ਵਿਜੀਲੈਂਸ ਟੀਮ ਦੇ ਅਨੁਸਾਰ ਸੰਗਰੂਰ ਦੀ ਇਹ ਫਰਮ ਜਿਹੜੀ ਹੈ ਜੀ ਉਹਨੇ RPC ਬੈਂਕ ਖਰੀਦਣ ਦੇ ਵਾਸਤੇ 41 ਲੱਖ ਰੁਪਏ ਦੇ 2 ਬੈਂਕ ਚੈੱਕ ਪੰਚਾਇਤ ਝਿਊਰਹੇੜੀ ਦੇ ਬੈਂਕ ਖਾਤੇ ਦੇ ਵਿੱਚੋਂ ਜਾਰੀ ਕੀਤੇ ਸੀਗੇ ਔਰ ਇਹ 82 ਲੱਖ ਰੁਪਏ ਦੀ ਰਕਮ ਇਸ ਫਰਮ ਨੇ ਆਪਣੇ ਖਾਤੇ ਦੇ ਵਿੱਚ 3 ਜਨਵਰੀ 17 ਨੂੰ ਡਰਾ ਕਰਵਾ ਲਈ ਸੀਗੀ। ਪਰ ਇਸ ਰਕਮ ਦੇ ਬਦਲੇ RPC ਬੈਂਚਾਂ ਦੀ ਸਪਲਾਈ ਨਹੀਂ ਕੀਤੀ ਗਈ। ਵਿਜੀਲੈਂਸ ਬਿਊਰੋ ਜਿਹੜੀ ਹੈ ਜੀ ਉਹਨੇ ਛਾਪਾ ਮਾਰਿਆ। ਮਿੱਤਲ ਟ੍ਰੇਡਰਸ ਫਰਮ ਸੰਗਰੂਰ ਦੇ ਮਾਲਕ ਸੁਰਿੰਦਰਪਾਲ ਮਿੱਤਲ ਤੇ ਉਹਦੇ ਮੁੰਡੇ ਵਨੀਤ ਮਿੱਤਲ ਨੂੰ ਗ੍ਰਿਫਤਾਰ ਜਿਹੜਾ ਜੀ ਕੀਤਾ, ਜਦੋਂ ਕਿ ਜੀਤਪਾਲ ਮਿੱਤਲ ਨੂੰ ਵੀ ਕੇਸ ਦੇ ਵਿੱਚ ਨਾਮਜ਼ਦ ਕੀਤਾ। ਇਸ ਫਰਮ ਨੇ ਪਿੰਡ ਝਿਊਰਹੇੜੀ ਦੇ ਸਰਪੰਚ ਪੰਚਾਇਤ ਸੈਕਟਰੀ ਦੇ ਨਾਲ ਰਲ ਕੇ ਇਹ ਰਕਮ ਜਿਹੜੀ ਉਹ ਹੜੱਪੀ। ਫਰਮ ਦੇ ਵੱਲੋਂ 41 ਲੱਖ ਰੁਪਏ ਦੇ ਬਿੱਲ
ਗ੍ਰਾਮ ਪੰਚਾਇਤ ਝੂਰਹੇੜੀ ਦੇ ਨਾਂ ਦੇ ਉੱਤੇ ਜਾਰੀ ਕੀਤੇ ਗਏ, ਜਿਹਦੇ ਮੁਤਾਬਕ 1474 ਆਰਟੀਸੀ ਬੈਂਕ ਸਪਲਾਈ ਜਿਹੜੇ ਉਹ ਕੀਤੇ ਜਾਣੇ ਸੀਗੇ। ਖਰੀਦ ਲਈ ਮਿੱਤਲ ਟਰੇਡਰਸ ਤੋਂ ਇਲਾਵਾ 2 ਹੋਰ ਫਰਮਾਂ ਦੀਆਂ ਕੋਟੇਸ਼ਨਾਂ 2017 ਦੇ ਵਿੱਚ ਹਾਸਲ ਕੀਤੀਆਂ ਵਿਖਾਈਆਂ ਗਈਆਂ। ਇਹ ਤਿੰਨੇ ਫਰਮਾਂ ਵਾਲੇ ਆਪਸ ਦੇ ਵਿੱਚ ਰਿਸ਼ਤੇਦਾਰ ਹੈ, ਭਾਵ ਕਿ ਕੀਤਾ ਕੀ ਗਿਆ, ਰਿਸ਼ਤੇਦਾਰਾਂ ਨੇ ਰਲ ਕੇ ਜਿਹੜੀਆਂ ਸੀਗੀਆਂ ਉਹ ਫਰਮਾਂ ਖੜੀਆਂ ਕਰ ਲਈਆਂ ਵੀ 2 ਅਸੀਂ ਵੀ ਪਾ ਦਿੰਦੇ ਹਾਂ, ਜਿਹਨੂੰ ਮਿਲਣਾ ਹੈ ਉਹ ਜਿਹੜਾ ਜੀ ਉਹ ਘੱਟ ਵਾਲਾ ਪਾ ਲਈ। ਇਸ ਤਰੀਕੇ ਦੇ ਨਾਲ ਜਿਹੜੀ ਸੀ ਜੀ ਇਹ ਹੇਰਾਫੇਰੀ ਕੀਤੀ ਗਈ। 82 ਲੱਖ ਰੁਪਏ ਦੀ ਰਕਮ 3 ਜਨਵਰੀ 17 ਨੂੰ ਮਿੱਤਲ ਟਰੇਡਰਸ ਦੇ ਖਾਤੇ ਦੇ ਵਿੱਚ ਡਰਾ ਹੋਊਗੀ। ਕੋਟੇਸ਼ਨਾਂ 20 ਜਨਵਰੀ 17 ਨੂੰ ਹਾਸਲ ਕੀਤੀਆਂ ਵਿਖਾਈਆਂ ਗਈਆਂ। ਦੇਖੋ 3 ਜਨਵਰੀ ਤੇ 17 ਨੂੰ ਇਹ ਪੈਸੇ ਨਿਕਲ ਜਾਂਦੇ ਆ ਖਾਤੇ ਚੋਂ। ਕੋਟੇਸ਼ਨਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ 20 ਜਨਵਰੀ ਨੂੰ ਜਾ ਕੇ, ਪਹਿਲਾਂ ਹੀ ਪੈਸੇ ਜਿਹੜੇ ਦੀ ਉਹ ਆ ਗਏ। ਕੈਸ਼ ਬੁੱਕ ਦੇ ਵਿੱਚ ਇਸ ਫਰਮ ਨੂੰ ਰਕਮ ਜਾਰੀ ਕਰਨ ਦੀ ਤਰੀਕ ਜਿਹੜੀ ਹੈ ਜੀ ਉਹ 20 ਜਨਵਰੀ 17 ਵਿਖਾਤੀ। ਭਾਵ ਕਿ ਜੀ ਇਹ ਕਿਹੜਾ ਬੈਂਕ ਚੋਂ ਕਿਸੇ ਨੇ ਪੁੱਛਣਾ, ਜਿਹੜੀ ਜਿੱਥੇ ਲਿਖਣਾ ਚਾਹੀਦਾ ਸੀ ਉੱਥੇ 20 ਜਨਵਰੀ ਜਿਹੜੀ ਉਹ ਲਿਖਾਤੀ। ਹੁਣ ਏਡੀ ਕੀ ਕਾਹਲੀ ਸੀ ਕੋਟੇਸ਼ਨਾਂ, ਜੇ ਮੰਨ ਲਓ 20 ਜਨਵਰੀ ਨੂੰ ਮਿਲਦੀਆਂ ਨੇ, 20 ਜਨਵਰੀ ਨੂੰ ਪੈਸੇ ਜਾਰੀ ਜਿਹੜੇ ਜੀ ਉਹ ਹੋ ਜਾਂਦੇ ਆ ਖਾਤੇ ਦੇ ਮੁਤਾਬਕ ਰਜਿਸਟਰ ਨਾਲ, ਜਦੋਂ ਕਿ ਪੈਸੇ 3 ਜਨਵਰੀ ਨੂੰ ਜਿਹੜੇ ਜੀ ਉਹ ਨਿਕਲ ਗਏ ਹੋਏ ਆ। ਇਹਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਿੱਤਲ ਟਰੇਡਰ ਸੰਗਰੂਰ ਦੇ ਕੋਲੇ ਇਸ ਤਰ੍ਹਾਂ ਦੇ ਆਰਟੀਸੀ ਬੈਂਚ ਤਿਆਰ ਕਰਨ ਦੇ ਵਾਸਤੇ ਨਾ ਕੋਈ ਆਪਣਾ ਯੂਨਿਟ ਹੈ, ਨਾ ਉਹਦੇ ਕੋਲੇ ਕੋਈ ਕਿਸੇ ਕਿਸਮ ਦੀ ਜਿਹੜੀ ਇਹਨਾਂ ਦੀ ਫੈਕਟਰੀ ਆ। ਇਹ ਬੈਂਚ ਜਿਹੜੇ ਜੀ ਖਰੜ ਦੇ ਨੇੜੇ ਤੇੜੇ ਤਿਆਰ ਹੁੰਦੇ ਆ। ਆਰਟੀਸੀ ਬੈਂਚਾਂ ਦੀ ਖਰੀਦ ਜਿਹੜੀ ਆ ਉਹ ਟੈਂਡਰ ਪ੍ਰਕਿਰਿਆ ਦੇ ਰਾਹੀਂ ਕਰਨ ਦੀ ਬਜਾਏ ਕੋਟੇਸ਼ਨਾਂ ਦੇ ਉੱਤੇ ਆਧਾਰਿਤ ਜਿਹੜੀ ਉਹ ਕੀਤੀ ਗਈ, ਜਿੱਥੋਂ ਇਹ 82 ਲੱਖ ਰੁਪਏ ਦਾ ਘਪਲਾ ਜਿਹੜਾ ਸੀਗਾ ਜੀ ਉਹ ਸਾਹਮਣੇ ਆਇਆ। ਜੇ ਪੰਚਾਇਤ ਸਕੱਤਰ, ਸਰਪੰਚ ਤੇ ਏਦਾਂ ਛੋਟੀਆਂ ਫਰਮਾਂ ਵਾਲੇ ਜਿਹੜੇ ਜੀ ਉਹ 82 ਲੱਖ ਦੀਆਂ ਠੱਗੀਆਂ ਮਾਰਦੇ ਆ। ਇਸੇ ਕਰਕੇ ਤਾਂ ਜਿਹੜੇ ਵੱਡੇ ਘਪਲੇ ਆ ਜੀ ਉਹ ਫਿਰ 300 ਕਰੋੜ 400 ਕਰੋੜ 500 ਕਰੋੜ ਤੱਕ ਜਾਂਦੇ। ਬਿਲਕੁਲ ਜੀ, ਉਹ ਵੀ ਇਹਨਾਂ ਨੂੰ ਛੋਟੇ ਲੱਗਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਸਾਡੇ ਨਾਲ ਜੁੜਦੇ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।